कैलिफोर्निया के सैन बर्नार्डिनो हमले च एक नवा मोड़ सामने आया है। मामले की जांच कर रहे इन्वेस्टिगेटर्स मुताबिक इस हमले दौरान हमलावर तशफीन मलिक ने आईसिस के लीडर अबू बकर अल बगदादी का साथ देने लई प्रण लिया सी। यह खुलासा 3 अमरीकी अधिकारियों के हवाले नाल CNN चैनल वालों किया गया। सैन बर्नार्डिनो हमले च 14 लोगों की मौत हुई सी अते 21 लोग जख्मी हुए सन। 9-11 हमलों तो बाद जिथे मुसलमानों खिलाफ हेट क्राइम्स उभर के सामने आए सन, उत्थे सैन बर्नार्डिनो हमले तो बाद भी अमरीका च हेट क्राइम्स वधन दीआं संभावनावां बणीआं होईआं हन। माहिरां वल्लों इन्हां हालातां विच सिख भाईचारे ते हमले होण दा खदशा जताया जा रहा है। सिख धर्म अते होर घट गिणती भाईचारिਆਂ ਨੂੰ सावधानी वरतण दी सलाह दित्ती गई है। इन्हां हालातां दा शिकार होण तो बचण लई सिखां ਨੂੰ ਕਿਹੜੇ कदम चुकण ਦੀ ਜ਼ਰੂरਤ है ਅਤੇ ਅਮਰੀਕਾ 'ਚ हेट क्राइम्स ਦੇ ਹਵਾਲੇ ਨਾਲ ਅੱਜ ਦੇ ਤਾਜ਼ਾ ਹਾਲਾਤ ਕੀ ਹਨ, ਇਸ ਬਾਰੇ ਸਾਡੇ ਨਾਲ ਅੱਜ ਇਨ੍ਹਾਂ ਮਾਮਲਿਆਂ ਤੋਂ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਹੀ ਜਥੇਬੰਦੀ ਯੂਨਾਈਟਿਡ ਸਿੱਖ ਦੇ ਐਡਵਾਈਜ਼ਰ ਗੁਰਜੀਤ ਕੌਰ ਜੀ ਫੋਨ ਲਾਈਨ ਤੇ ਜੁੜ ਚੁੱਕੇ ਨੇ। ਹਾਂਜੀ ਗੁਰਜੀਤ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਜੀਤ ਕੌਰ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਕੋਲੋਂ ਇਹ ਪੁੱਛਣਾ ਚਾਹੂੰਗਾ ਕਿ ਇਹ ਜਿਹੜਾ ਆਪਣਾ ਸੈਨ ਬਰਨਾਰਡੀਨੋ ਦੇ ਵਿੱਚ ਹਮਲਾ ਹੋਇਆ, ਉਸ ਤੋਂ ਬਾਅਦ ਜਿਹੜੇ ਕੋਈ ਹੇਟ ਕ੍ਰਾਈਮਸ ਰਿਪੋਰਟ ਹੋਏ ਨੇ ਮੁਸਲਮਾਨਾਂ ਜਾਂ ਸਿੱਖਾਂ ਦੇ ਖਿਲਾਫ? ਸਿੱਖਾਂ ਦੇ ਖਿਲਾਫ ਅਸੀਂ ਨਹੀਂ ਸੁਣੇ, ਅਜੇ ਥੋੜੇ ਦਿਨ ਹੀ ਹੋਏ, 2 ਡੇਜ਼ ਹੀ ਹੋਏ ਆ ਜੀ। ਤੇ ਅਸੀਂ ਸੁਣਿਆ ਕਿ ਰੇਸ਼ਲ ਪ੍ਰੋਫਾਈਲਿੰਗ ਹੋ ਰਹੀ ਆ ਮੋਸਟਲੀ ਕਨਸੈਂਟਰੇਟਡ 에ਅਰਪੋਰਟ ਵਿੱਚ, ਤੇ ਇੱਕ ਜਨਾਨੀ ਨੂੰ ਬ੍ਰੈਸਟ ਪੰਪ ਆਪਣਾ ਦਿਖਾਉਣਾ ਪਿਆ ਸਿਕਿਉਰਿਟੀ ਨੂੰ, ਤੇ ਦੂਸਰਾ ਸੀਗਾ ਇੱਕ ਰਿਪੀਟਡ ਐਕਸਟਰਾ ਚੈੱਕ ਔਨ 6 ਹੋਏ ਆ, ਰਿਪੋਰਟ ਹੋਏ ਆ, ਪਰ ਹੋਰ ਕੁਝ ਸਾਡੇ ਕੋਲ ਅਜੇ ਨਹੀਂ ਹੈਗਾ। ਮਤਲਬ ਕੋਈ ਮੇਜਰ ਹੇਟ ਕ੍ਰਾਈਮ ਦਾ ਕੋਈ ਹਜੇ ਤੱਕ ਨਹੀਂ ਰਿਪੋਰਟ ਕੀਤਾ ਗਿਆ? ਨਹੀਂ ਜੀ, ਅਜੇ ਨਹੀਂ। ਚਲੋ, ਦੈਟਸ ਦ ਗੁੱਡ ਪਾਰਟ, ਦੈਟਸ ਵੈਰੀ ਗੁੱਡ ਥਿੰਗ। ਹਾਂਜੀ, ਤੇ ਸੈਕੰਡਲੀ ਮਤਲਬ ਜਿਹੜੀ ਇਹਨਾਂ ਨੇ ਇੱਕ ਹਮਲਾਵਰ ਸੀਗੀ ਮਲਿਕ, ਉਹਨਾਂ ਨੇ ਆਪਣੀ ਐਲੀਜੀਐਂਸ ਰਿਪੋਰਟ ਕੀਤੀ ਸੀਗੀ ਇੱਧਰ ਨੂੰ ਆਈਸਿਸ ਵੱਲ ਨੂੰ, ਤੇ ਉਸ ਤੋਂ ਬਾਅਦ ਤੁਸੀਂ ਮਤਲਬ ਕੋਈ ਇਨ ਦ ਲਾਈਟ ਆਫ ਦੈਟ ਹੇਟ ਕ੍ਰਾਈਮਸ ਦੀਆਂ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇਗੀਆਂ ਤੇ ਇਹਦੇ ਵਿੱਚ ਜਾਂ ਜਿਨ੍ਹਾਂ ਦੀ ਆਪਾਂ ਦੇਖਦੇ ਹਾਂ ਉਮੀਦ ਜਤਾਈ ਜਾ ਰਹੀ ਹੈ ਕਿ ਹੋ ਸਕਦੀਆਂ ਨੇ, ਇਹਦੇ ਇਨ ਦ ਲਾਈਟ ਆਫ ਦੈਟ ਸਿੱਖਾਂ ਨੂੰ ਕੀ ਕਰਨਾ ਚਾਹੀਦਾ ਮਤਲਬ ਐਜ਼ ਅ ਪ੍ਰੀਕਾਸ਼ਨ? ਮੇਰਾ ਖਿਆਲ ਹੈ ਸਾਡੀ ਪ੍ਰਾਇਓਰਿਟੀ ਹੈਗੀ ਆ ਕਿ ਸਾਡੀਆਂ ਲੋਕਲ ਕਮਿਊਨਿਟੀਜ਼ ਨੂੰ ਅਸੀਂ ਦੱਸੀਏ ਅਸੀਂ ਕੌਣ ਹੈਗੇ ਆ, ਸਾਡੇ ਵੈਲਿਊਜ਼ ਕੀ ਹੈਗੇ ਆ, ਅਸੀਂ ਕੀ ਬਿਲੀਵ ਕਰਦੇ ਆ, ਤੇ ਅਸੀਂ ਅਮਰੀਕਨ ਆ ਜਸਟ ਲਾਈਕ ਐਵਰੀਬਡੀ ਐਲਸ, ਤੇ ਸਾਡੀ ਪ੍ਰਿੰਸੀਪਲ ਸਿੱਖੀ ਦੀ ਪ੍ਰਿੰਸੀਪਲਸ ਕੀ ਹੈਗੇ ਆ, ਤੇ ਅਸੀਂ ਕਲੋਜ਼ ਟਾਈਜ਼ ਰੱਖੀਏ ਕਮਿਊਨਿਟੀ ਵਿੱਚ, ਲੋਕਲ ਕਮਿਊਨਿਟੀ ਵਿੱਚ, ਲਾਰਜਰ ਕਮਿਊਨਿਟੀ ਵਿੱਚ, ਬਿਜ਼ਨਸਿਸ ਦੇ ਨਾਲ ਰੱਖੋ ਰਿਲੇਸ਼ਨਸ਼ਿਪਸ, ਡਿਫਰੈਂਟ ਇੰਸਟੀਟਿਊਸ਼ਨਸ ਦੇ ਨਾਲ ਰੱਖੋ ਰਿਲੇਸ਼ਨਸ਼ਿਪਸ, ਡੈਫੀਨੇਟਲੀ ਪੁਲਿਸ ਕਮਿਊਨਿਟੀ ਲੋਕਲ ਪੁਲਿਸ ਦੇ ਨਾਲ ਜੀ communicate करो, meetings करो, interact quite a bit. ਤੇ ਸਿੱਖ ਕਮਿਊਨਿਟੀ ਡੈਫੀਨੇਟਲੀ ਸਾਡੇ ਗੁਰਦੁਆਰਿਆਂ ਦੀ ਸਿਕਿਉਰਿਟੀ ਚੰਗੀ ਹੋਣੀ ਚਾਹੀਦੀ ਆ, ਤੇ ਜੇ ਕੁਝ ਹੋਇਆ ਤੇ ਤੁਸੀਂ ਰਿਪੋਰਟ ਕਰੋ, ਡਾਕੂਮੈਂਟ ਕਰੋ, ਡਿਟੇਲਡ ਰਿਕਾਰਡਸ ਰੱਖੋ ਕਿ ਕੀ ਹੋਇਆ, ਇਨਸੀਡੈਂਟ ਕੀ ਸੀਗਾ। ਸਿੱਖਾਂ ਨੂੰ ਵਿਜੀਲੈਂਟ ਹੋਣਾ ਚਾਹੀਦਾ ਹੈ। ਜੇ ਕੋਈ ਏਦਾਂ ਦੀ ਘਟਨਾ ਵਾਪਰਦੀ ਹੈ, ਵੈਸੇ ਤਾਂ ਰੱਬ ਨਾ ਕਰੇ, ਬਟ ਈਵਨ ਦੈਨ ਇਫ ਸਮਥਿੰਗ ਹੈਪਨਸ, ਤਾਂ ਪਹਿਲਾ ਸਟੈਪ ਐਜ਼ ਅ ਇੰਡੀਵਿਜੂਅਲ ਔਰ ਫੈਮਿਲੀ ਸਿੱਖਾਂ ਦੇ ਲਈ ਕੀ ਹੋਣਾ ਚਾਹੀਦਾ? ਸਾਨੂੰ ਵੀ ਸ਼ੁਡ ਬੜੀ ਕਲੋਜ਼ ਅਟੈਂਸ਼ਨ ਪੇ ਕਰਨੀ ਚਾਹੀਦੀ ਹੈ ਕਿ ਸਾਡੀ এনवायरमेंट ਕੀ ਹੈਗੀ ਆ, ਕੌਣ ਲੱਗੇ ਆ, ਅਸੀਂ ਕਿੱਥੇ ਜਾਂਦੇ ਆ। ਅੱਧੀ ਰਾਤੀ ਮੁੰਡਾ ਜੇ ਕਿਤੇ ਜਾਵੇ ਜਿੱਥੇ ਟਰਬਲ ਮੇਕਿੰਗ ਛੋਕਰੇ ਜੇ ਹੋਣ, ਉੱਥੇ ਤੁਸੀਂ ਨਾ ਜਾਓ, ਉੱਥੇ ਕੇਅਰਫੁਲੀ ਰਹੋ। ਜੇ ਕਿਸੇ ਵੀ ਸਿਚੁਏਸ਼ਨ 'ਚ ਤੁਹਾਨੂੰ ਪਤਾ ਹੈ ਤੁਸੀਂ ਅਵੋਇਡ ਕਰ ਸਕਦੇ ਆ, ਉਹ ਤੁਸੀਂ ਅਵੋਇਡ ਕਰੋ, ਤੇ ਇਕੱਲੇ ਨਾ ਜਾਓ, ਜੇ ਸਪੈਸ਼ਲੀ ਯੰਗ ਮੁੰਡੇ ਪੱਗਾਂ ਵਾਲੇ ਜੀ, ਤੇ ਬਸ ਕੀਪ ਸਰਾਊਂਡਿੰਗਸ ਆਪਣਿਆਂ ਨੂੰ ਬੜਾ ਤੁਸੀਂ ਵੇਖੋ ਕਿ ਕੌਣ ਲਾਗੇ ਹੈਗਾ ਆ ਤੇ ਕੀ ਕਰਦੇ ਆ, ਤੇ ਇਫ ਸਮਥਿੰਗ ਜੇ ਇੰਸੀਡੈਂਟ ਹੋਇਆ ਤੇ ਫਿਰ ਉਹਨੂੰ ਡਾਕੂਮੈਂਟ ਕਰੋ, ਤੇ ਡੈਫੀਨੇਟਲੀ ਰਾਈਟ ਅਵੇ ਆਪਣਾ 911 ਨੂੰ ਕਾਲ ਕਰੋ, ਉਹ ਸਪੀਡ ਡਾਲ ਤੇ ਰੱਖੋ ਤੇ ਕਾਲ ਕਰੋ immediately, and after that United Sikhs ਨਾਲ ਵੀ ਤੁਸੀਂ ਕੰਟੈਕਟ ਕਰੋ। ਮੇਰਾ ਖਿਆਲ ਨੰਬਰ ਇੱਥੇ ਤੁਸੀਂ ਪੋਸਟ ਕੀਤਾ ਆ, ਤੇ ਆਪਣੀ ਫੈਮਿਲੀ ਤੇ ਫਰੈਂਡਸ ਨੂੰ ਵੀ ਦੱਸੋ। ਤੁਹਾਡਾ ਜਿਹੜਾ ਯੂਨਾਈਟਿਡ ਸਿਕਸ ਦਾ ਨੰਬਰ ਹੈਗਾ ਆ, ਉਹ ਹੈਗਾ ਆ 1888 243 1690, ਤੇ ਡੈਫੀਨੇਟਲੀ ਉਹਨੂੰ ਦੱਸੋ। ਅਸੀਂ ਰਿਕਾਰਡ ਕਰਦੇ ਆ, ਰਿਪੋਰਟ ਕਰਦੇ ਆ, ਤੇ ਅਸੀਂ ਉਹਨੂੰ ਫੋਲੋ ਅਪ ਵੀ ਕਰਦੇ ਆ। ਤੇ ਜੇ ਉਹਨਾਂ ਨੇ ਈਮੇਲ ਕਰਨਾ ਆ, ਇਟਸ law-usa@unitedsikhs.org ਜੀ।
ਤੁਹਾਡਾ ਇਹ ਜਾਣਕਾਰੀ ਦੇਣ ਲਈ ਬਹੁਤ-ਬਹੁਤ ਧੰਨਵਾਦ ਜੀ।